ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ, ਜੋ ਪੰਜਾਬ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਖਬਰਾਂ ਆ ਉਹਨਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ, ਸਰਬਜੀਤ ਸਿੰਘ ਚੋਕੜ ਟਰਲਕ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬਿਕਰਸਪੀਰ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ 4082722500। ਬਲਦੇਵ ਸਿੰਘ ਧਾਲੀਵਾਲ ਜੀ ਅਰੀਨੋ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜੀ ਮੈਂਟੂ ਗੁਰਸਰੀਆ ਜੀ, ਸਭ ਤੋਂ ਪਹਿਲਾਂ ਜਿਹੜਾ ਕਾਂਡ ਹੋਇਆ ਆ, ਕੱਲ੍ਹ ਪਰਸੋਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ, ਅਬੋਹਰ ਕਾਂਡ ਦੀ ਗੱਲ ਕਰਦੇ ਹਾਂ ਕਿ ਕੀ ਸਰਕਾਰ ਨੇ ਜਾਂ ਸਰਕਾਰ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਸੀਗੇ ਅਕਾਲੀ, ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਇਸ ਕਾਂਡ ਦੀ? ਨਹੀਂ ਜੀ, ਇਹ ਇੱਕ ਪੰਜਾਬ ਲਈ ਬੜਾ ਜਿੱਦਾਂ ਕਹਿ ਲਈਏ ਬਦਕਿਸਮਤੀ ਵਾਲਾ ਦੌਰ ਆ। ਬੜਾ ਸ਼ਰਮਨਾਕ ਵੀ ਹੈ ਸਾਰਾ ਕੁਛ ਕਿ ਕੱਲ ਸੰਸਦ ਦੇ ਦੋਵਾਂ ਸਦਨਾਂ 'ਚ ਪੰਜਾਬ ਦੀ ਗੂੰਜ ਪਈ ਔਰ ਚੰਨੂ ਤੇ ਅਬੋਹਰ ਕਾਂਡ ਦੋਵਾਂ ਤੇ ਬਹੁਤ ਜ਼ਿਆਦਾ ਉੱਥੇ ਤਲਖੀ ਵਧੀ। ਜਿਹੜਾ ਰਾਹੁਲ ਗਾਂਧੀ ਸੀ, ਉਹਨੇ ਉਹ ਫੋਟੋਆਂ ਜਿਹੜੀਆਂ ਪੈਰ ਕੱਟੇ ਹੋਏ ਸੀਗੇ ਨੌਜਵਾਨ ਦੇ, ਉਹ ਫੋਟੋਆਂ ਉੱਥੇ ਨਸ਼ਰ ਕੀਤੀਆਂ। ਕਿਹਾ ਗਿਆ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ। ਜਿਹੜੇ ਗੁਲਾਮ ਨਬੀ ਆਜ਼ਾਦ ਆ ਕਾਂਗਰਸ ਦੇ, ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਫਾਰਮ ਹਾਊਸ ਦੇ ਵਿੱਚ ਕਤਲ ਹੋਇਆ ਔਰ ਦੂਸਰੇ ਨੂੰ ਵੱਢਿਆ ਗਿਆ, ਇਹ ਉਸ ਫਾਰਮ ਹਾਊਸ ਦੇ ਵਿੱਚ ਡਿਪਟੀ CM ਯਾਨੀ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਆਉਂਦੇ ਜਾਂਦੇ ਰਹਿੰਦੇ ਆ। ਸੋ ਬਹੁਤ ਵੱਡੇ ਪੱਧਰ ਤੇ ਉੱਥੇ ਚਰਚਾ ਹੋਈ ਇਹਨਾਂ ਦੋਨਾਂ ਕਾਂਡਾਂ ਨੂੰ ਲੈ ਕੇ। ਇੱਧਰ ਰਾਜ ਕੁਮਾਰ ਵੇਰਕਾ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੈ, ਜਿਹੜੇ ਉਹਨਾਂ ਨੇ ਤਲਬ ਕੀਤਾ ਪੰਜਾਬ ਦੇ DGP ਔਰ ਜਿਹੜੇ ਪ੍ਰਿੰਸੀਪਲ ਸੈਕਟਰੀ ਆ, ਸੋ ਇਹ ਸਾਰੇ ਹੁਣ ਦਿੱਲੀ ਤਲਬ ਕੀਤੇ ਗਏ ਆ। ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਅਬੋਹਰ ਕਾਂਡ ਦੀ। ਚੰਨੂ ਕਾਂਡ ਤੇ ਖੈਰ ਹੁਣ ਪਿੱਛੇ ਛੁੱਟ ਗਿਆ। ਅਬੋਹਰ ਕਾਂਡ ਹੈ ਜਿਹੜਾ, ਉਹਦੀ ਬਹੁਤ ਵੱਡੇ ਪੱਧਰ ਤੇ ਅੱਜ ਤੜਕੇ ਇੱਥੇ ਵਿਜੇ ਸਾਂਪਲਾ ਜਿਹੜੇ ਕੇਂਦਰੀ ਮੰਤਰੀ ਆ, ਉਹ ਵੀ ਆ ਕੇ ਗਿਆ। ਪਰ ਹੁਣ ਮਾਮਲਾ ਜਿਹੜਾ ਉਹ ਦੂਸਰੇ ਪਾਸੋਂ ਜੇ ਪੰਜਾਬ ਦੇ ਅਕਾਲੀ ਦਲ ਵੱਲੋਂ ਜ਼ਿੰਮੇਵਾਰੀ ਦੀ ਗੱਲ ਕਰਨ ਦੇ ਮਾਮਲੇ 'ਚ ਲਈਏ ਤੇ ਉਹ ਦਿਲਚਸਪ ਜਿਹਾ ਦਿਖਦਾ ਹੈ। ਕੱਲ ਸ਼ੇਰ ਸਿੰਘ ਘੁਬਾਇਆ ਜਿਹੜੇ ਮੈਂਬਰ ਪਾਰਲੀਮੈਂਟ ਹੈ ਅਕਾਲੀ ਦਲ ਦੇ, ਉਹ ਜਿਹੜਾ ਭੀਮ ਟਾਂਕ ਜਿਹੜਾ ਕਤਲ ਹੋਇਆ ਦਲਿਤ ਨੌਜਵਾਨ, ਉਹਦੇ ਘਰੇ ਆਏ ਤਾਂ ਉੱਥੇ ਆ ਕੇ ਉਹਨੇ ਧੂਰੇ ਤੇ ਕਿਹਾ, ਸੱਥਰ ਤੇ ਕਿਹਾ ਕਿ ਜੀ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਸ਼ਿਵਲਾਲ ਨਾਲ। ਤੇ ਉਹਦੀ ਮਾਂ ਨੇ ਅੱਗੋਂ ਬੋਲਿਆ ਕਿ ਜੇਕਰ ਤੁਹਾਡਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਤੇ ਫਿਰ ਫਲੈਕਸ ਬੋਰਡ ਤੇ ਜਿਹੜੀਆਂ ਫੋਟੋਆਂ ਲੱਗੀਆਂ ਤੁਹਾਡੇ ਨਾਲ, ਉਹ ਕਿਹਨੇ ਲਾਈਆਂ ਸ਼ਿਵਲਾਲ ਦੀਆਂ? ਉਹ ਕਹਿੰਦੇ ਜੀ ਫਲੈਕਸ ਬੋਰਡ ਤੇ ਭਾਵੇਂ ਤੁਸੀਂ ਲਾ ਲਓ। ਪਰ ਉਹਦੀ ਮਾਤਾ ਨੇ ਅੱਗੋਂ ਕਿਹਾ ਕਿ ਜੇਕਰ ਤੁਸੀਂ ਅੱਜ ਕੱਲ ਸ਼ਾਮ ਤੱਕ ਕੁਛ ਨਾ ਕੀਤਾ ਤੇ ਫਿਰ ਤੁਹਾਨੂੰ ਅਸੀਂ ਕਰਕੇ ਵਿਖਾਵਾਂਗੇ। ਸੋ ਇੱਥੋਂ ਤੱਕ ਗਏ ਕਿ ਜਿਹੜੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਉਹ ਥਾਂ ਤੇ ਮੁੱਕਰ ਰਹੇ ਆ ਕਿ ਸ਼ਿਵਲਾਲ ਨਾਲ ਸਾਡੀ ਕੋਈ ਨਜ਼ਦੀਕੀ ਨਹੀਂ। ਪਰ ਸ਼ਿਵਲਾਲ ਨਾਲ ਜੇ ਤੁਹਾਡੀ ਨਜ਼ਦੀਕੀ ਨਹੀਂ ਤਾਂ ਜਿਹੜਾ ਮੀਟਿੰਗਾਂ ਦੇ ਵਿੱਚ ਜਿਹੜੀਆਂ ਉੱਥੇ ਰੈਲੀਆਂ ਹੁੰਦੀਆਂ ਜਾਂ ਸੰਗਤ ਦਰਸ਼ਨ ਹੁੰਦੇ ਆ ਅਬੋਹਰ ਦੇ ਵਿੱਚ, ਸ਼ਿਵਲਾਲ ਸਟੇਜ ਤੇ ਮੁੱਖ ਮੰਤਰੀ ਨਾਲ, ਉਪ ਮੁੱਖ ਮੰਤਰੀ ਨਾਲ, ਫੋਟੋਆਂ ਵੀ ਮੇਰੇ ਕੋਲ ਪਈਆਂ ਨੇ, ਉਹ ਕਿਸ ਆਧਾਰ ਤੇ ਉਹਨਾਂ ਦੇ ਨਾਲ ਕੁਰਸੀ ਸਾਂਝੀ ਕਰਦਾ ਹੈ? ਜੇਕਰ ਤੁਹਾਡੀ ਨਜ਼ਦੀਕੀ ਨਹੀਂ ਤਾਂ ਫਿਰ ਤੁਹਾਡਾ ਦਫ਼ਤਰ ਹੈ ਜਿਹੜਾ ਉਹ ਉਹਦੀ ਪ੍ਰਾਪਰਟੀ ਦੇ ਵਿੱਚ ਕਿਵੇਂ ਚੱਲ ਰਿਹਾ? ਜਿਹੜਾ ਪਾਰਟੀ ਦਾ ਦਫ਼ਤਰ ਹੈ ਉਹਦੀ ਜਾਇਦਾਦ ਦੇ ਵਿੱਚ ਕਿਵੇਂ ਚੱਲ ਰਿਹਾ ਜੇ ਤੁਹਾਡੀ ਨਜ਼ਦੀਕੀ ਨਹੀਂ? ਤਾਂ ਕੱਲ ਜਿਹੜਾ ਅਬੋਹਰ ਦਾ ਇੱਕ ਪ੍ਰਧਾਨ ਸੀ ਅਕਾਲੀ ਦਲ ਦਾ, ਉਹ SP ਨੂੰ ਜਾ ਕੇ ਕਿਉਂ ਮਿਲਿਆ ਕਿ ਜੀ ਸ਼ਿਵਲਾਲ ਨੂੰ ਇਨਸਾਫ ਦਿਵਾਇਆ ਜਾਵੇ? ਜੇ ਤੁਹਾਡੀਆਂ ਨਜ਼ਦੀਕੀ ਨਹੀਂ ਤਾਂ ਤੁਸੀਂ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ? ਬੜੇ ਸਵਾਲ ਆ। ਪਰ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਸਭ ਤੋਂ ਅਹਿਮ ਸਵਾਲ ਇਹੀ ਹੈ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈ, ਉਹ ਇਸ ਸਮੇਂ ਰਾਮ ਭਰੋਸੇ ਇੱਕ ਸ਼ਬਦ ਵਰਤਿਆ ਜਾਂਦਾ ਜੀ ਕਿ ਰੱਬ ਭਰੋਸੇ ਹੈ। ਕਿਉਂਕਿ ਜਿਹੜੇ ਇਸ ਕਾਨੂੰਨ ਵਿਵਸਥਾ ਨੂੰ ਚਲਾਉਣ ਵਾਲੇ ਲੋਕ ਹੈ, ਜਿਨ੍ਹਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ, ਉਹ ਤੇ ਹੋਰ ਹੀ ਕੋਈ ਜ਼ਿੰਮੇਵਾਰੀਆਂ ਨਿਭਾ ਰਹੇ ਆ। ਉਹਨਾਂ ਨੇ ਤੇ ਇਸ ਘਟਨਾ ਤੇ ਕੋਈ ਬਿਆਨ ਵੀ ਨਹੀਂ ਦਿੱਤਾ, ਨਾ ਛੋਟੇ ਬਾਦਲ ਨਾ ਵੱਡੇ ਬਾਦਲ, ਕਿਸੇ ਦਾ ਵੀ ਬਿਆਨ ਨਹੀਂ ਆਇਆ, ਜਦਕਿ ਇਹ ਉਹਨਾਂ ਦੇ ਇਲਾਕੇ ਦੀਆਂ ਘਟਨਾਵਾਂ ਨੇ। ਉਹਨਾਂ ਦੇ ਪਿੰਡ ਤੋਂ ਮਹਿਜ਼ 30-35 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਇਹ ਘਟਨਾਵਾਂ ਨੇ। ਚੰਨੂ ਕਾਂਡ ਹੈ ਚਾਹੇ ਅਬੋਹਰ ਕਾਂਡ ਹੈ, ਪਰ ਉਹਨਾਂ ਦਾ ਜਿਹੜਾ ਇੱਕ ਵੀ ਅਲਫਾਜ਼ ਇਸ ਮਾਮਲੇ 'ਚ ਨਹੀਂ ਆਇਆ। ਅਬੋਹਰ ਮਾਮਲੇ 'ਚ ਵੀ ਨਹੀਂ ਆਇਆ, ਚੰਨੂ ਮਾਮਲੇ 'ਚ ਵੀ ਨਹੀਂ ਆਇਆ। ਪਰ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਵਿੱਚ ਅਮਨ ਅਮਾਨ ਦੀ
ਕੋਈ ਵੀ ਕਿਸੇ ਪਾਸਿਓਂ ਸਾਨੂੰ ਝਲਕ ਨਹੀਂ ਦਿਖਾਈ ਦਿੰਦੀ, ਕਿਉਂਕਿ ਹਰੇਕ ਹਫ਼ਤੇ ਕੋਈ ਨਾ ਕੋਈ ਅਜਿਹੀ ਘਟਨਾ ਜਿਹੜੀ ਸਾਹਮਣੇ ਆ ਜਾਂਦੀ ਹੈ, ਪਰ ਉਸ ਨੂੰ ਕਬੂਲ ਕਰਨ ਦੀ ਥਾਂ ਤੇ, ਉਸ ਦੀ ਜ਼ਿੰਮੇਵਾਰੀ ਉਤਰਨ ਦੀ ਥਾਂ ਤੇ ਇਹ ਕਿਹਾ ਜਾਂਦਾ ਜੀ ਕਿ ਸਾਡਾ ਤੇ ਇਹਦੇ ਨਾਲ ਸੰਬੰਧ ਹੀ ਕੋਈ ਨਹੀਂ। ਜਦ ਕਿ ਹਰੇਕ ਘਟਨਾ, ਚਾਹੇ ਤੁਸੀਂ ਸ਼ਹਿਟਾ ਕਾਂਡ ਲੈ ਲਓ, ਜਿਹੜਾ ਫਰੀਦਕੋਟ ਵਿਦਿਆਰਥੀ ਕਾਂਡ ਲੈ ਲਓ, ਆਹ ਹੁਣ ਅਬੋਹਰ ਕਾਂਡ ਲੈ ਲਓ, ਇਹ ਠੀਕ ਆ, ਅਸੀਂ ਕਹਿ ਦਿੰਦੇ ਹਾਂ ਕਿ ਕ੍ਰਾਈਮ ਹੈ ਜਿਹੜਾ ਉਹ ਹਰੇਕ ਮੁਲਕ ਦੇ ਵਿੱਚ ਹੁੰਦਾ। ਅਮਰੀਕਾ ਵਰਗੇ ਮੁਲਕ ਵੀ ਕ੍ਰਾਈਮ ਨੂੰ ਜਿਹੜਾ ਉਹ ਘੱਟ ਨਹੀਂ ਕਰ ਸਕੇ, ਕ੍ਰਾਈਮ ਦਿਨੋਂ ਦਿਨ ਵੱਧਦਾ ਜਾਂਦਾ। ਪਰ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਪੱਖ ਹੈ ਉਹ ਇਹ ਹੈ ਕਿ ਜਿਹੜੇ ਕਾਂਡ ਮੈਂ ਤੁਹਾਨੂੰ ਗਿਣਾਇਆ, ਸ਼ਹਿਟਾ ਕਾਂਡ ਹੈ ਜਾਂ ਫਰੀਦਕੋਟ ਕਾਂਡ ਹੈ, ਅਬੋਹਰ ਹੈ ਜਾਂ ਜਿਹੜਾ ਜੇਲ੍ਹ ਦੇ ਵਿੱਚ ਗੋਲੀ ਚੱਲੀ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਸਰਕਾਰ ਦੇ ਬੰਦਿਆਂ ਦੇ ਨਾਲ ਜਾ ਜੁੜਦੀਆਂ, ਜਿਹੜਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ। ਸੋ ਇਹਨਾਂ ਨੂੰ ਆਪ ਆਪਣੀ ਝੋਲੀ ਦੇ ਵਿੱਚ ਝਾਕਣ ਦੀ ਲੋੜ ਹੈ ਕਿ ਅਜਿਹਾ ਵਾਰ-ਵਾਰ ਕਿਉਂ ਹੁੰਦਾ ਕਿ ਕਿਉਂ ਸਾਡੇ ਬੰਦਿਆਂ ਦਾ ਨਾਂ ਇਹਨਾਂ ਵੱਡੇ ਕਾਂਡਾਂ ਦੇ ਵਿੱਚ ਜੁੜ ਜਾਂਦਾ। ਬਿਲਕੁਲ, ਤੁਸੀਂ ਫਲੈਕਸ ਸਾਈਡ ਦੀ ਗੱਲ, ਫਲੈਕਸ 'ਤੇ ਇਹਨਾਂ ਦੇ ਨਾਂ ਪਾਉਣ ਦੀ, ਫੋਟੋਆਂ ਪਾਉਣ ਦੀ ਗੱਲ ਕੀਤੀ ਆ। ਬਿਲਕੁਲ ਡਰੱਗ ਵੇਚਣ ਵਾਲਿਆਂ ਦੀਆਂ ਨਾਲ ਫੋਟੋ ਆ ਇਹਨਾਂ ਦੇ, ਬਾਕੀ ਤਾਂ ਇਹਨਾਂ ਨੂੰ ਸਾਰਾ ਕੁਛ ਦੀਦਾ ਪੰਜਾਬ ਦੇ, ਪਰ ਇਹ ਗੱਲਾਂ ਨਹੀਂ ਦੀਦੀਆਂ। ਜਿਸ ਤਰ੍ਹਾਂ ਤੁਸੀਂ ਜ਼ਿੰਮੇਵਾਰੀ ਤੋਂ ਮੁੱਕਰਿਆਂ ਦੀ ਗੱਲ ਕੀਤੀ ਆ, ਗੁਰਮੀਤ ਪੈਂਕੀ ਦੀ ਵੀ ਆਪਾਂ ਇੱਕ ਅਗਲਾ ਸਵਾਲ ਕਰਾਂਗੇ। ਅਤੇ ਗੁਰਮੀਤ ਪੈਂਕੀ ਦੀ ਇਹਨਾਂ ਨੇ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ, ਅਤੇ ਉਸ ਦੀ ਅੱਗੇ ਗੱਲ ਕਰਦੇ ਕਿ ਉਸ ਨੇ ਵੀ ਸਮੇਧ ਸੈਣੀ ਦੇ ਖਿਲਾਫ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਬਿਲਕੁਲ ਜੀ, ਸੈਕਟਰ 26 ਦੇ ਪੁਲਿਸ ਥਾਣੇ ਦੇ ਵਿੱਚ ਉਹਨੇ ਸ਼ਿਕਾਇਤ ਕੀਤੀ ਹੈ, ਬਾਈ ਨੇਮ ਸ਼ਿਕਾਇਤ ਕੀਤੀ ਹੈ। ਸਾਬਕਾ DGP ਸੁਮੇਧ ਸੈਣੀ, ਉਹਦਾ PSO ਹੈ ਜਿਹੜਾ ਉਮਾ ਸ਼ੰਕਰ, ਤੇ ਇੱਕ ਇਸੇ ਹੀ ਅਬੋਹਰ ਇਲਾਕੇ ਦਾ ਅਮਨਦੀਪ ਸਕੋਡਾ ਹੈ। ਇਹਨਾਂ ਤਿੰਨਾਂ ਤੇ ਬਾਈ ਨੇਮ ਉਹਨੇ ਸ਼ਿਕਾਇਤ ਦਰਜ ਕੀਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਇਹਨਾਂ ਨੇ ਬਾਈ ਨੇਮ ਨਾਂ ਲਿਆ ਸੁਮੇਧ ਸੈਣੀ ਹੋਰਾਂ ਦਾ ਕਿ ਇਹਨਾਂ ਨੇ ਮੈਨੂੰ ਬਹਾਲ ਕਰਨ ਦੀ ਇਵਜ਼ ਦੇ ਵਿੱਚ 50 ਲੱਖ ਦੀ ਠੱਗੀ ਮਾਰੀ ਹੈ। ਨਾ ਤੇ ਮੈਂ ਬਹਾਲ ਹੋਇਆ ਚੰਗੀ ਤਰ੍ਹਾਂ, 7 ਕੁ ਦਿਨ ਡਿਊਟੀ ਕੀਤੀ 50 ਲੱਖ 'ਚ, ਤੇ ਨਾ ਹੀ ਹੁਣ ਮੈਨੂੰ ਪੈਸੇ ਮੋੜੇ ਜਾ ਰਹੇ ਆ। ਉਲਟਾ ਇਹ ਕਿਹਾ ਜਾ ਰਿਹਾ ਕਿ ਅਸੀਂ ਪੈਸੇ ਨਹੀਂ ਦੇਣੇ, ਜਾਂ ਜਿਹੜਾ ਤੂੰ ਕੁਛ ਕਰਨਾ ਕਰ ਲਾ। ਸੋ ਮੈਂ ਹੁਣ ਇਸ ਰਾਹ ਪਿਆ, ਤੇ ਅਦਾਲਤ ਨੇ ਉਸ ਸ਼ਿਕਾਇਤ ਤੇ ਨਾਲ ਦੀ ਨਾਲ ਨੋਟਿਸ ਵੀ ਲਿਆ। ਹੁਣ ਸੁਰੱਖਿਆ ਵੀ ਇਹਨਾਂ ਨੂੰ ਦੇ ਦਿੱਤੀ ਗਈ ਹੈ ਪਿੰਕੀ ਹੋਰਾਂ ਨੂੰ। ਪਰ ਇਸ ਮਾਮਲੇ ਦੇ ਵਿੱਚ ਦਿਲਚਸਪ ਪਹਿਲੂ ਕਈ ਨੇ। ਸਭ ਤੋਂ ਵੱਡਾ ਤਾਂ ਇਹ ਹੈ ਕਿ ਜਿਹੜਾ ਗੁਰਮੀਤ ਪਿੰਕੀ, ਉਹਦੇ ਬਾਰੇ ਸਾਰੇ ਵਾਕਫ ਨੇ, ਉਹਦੇ ਸਾਰੇ ਇਤਿਹਾਸ ਬਾਰੇ ਗੁਰਮੀਤ ਪਿੰਕੀ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ। ਪਰ ਇੱਕ ਚੀਜ਼ ਵੇਖਣ 'ਚ ਆਈ ਕਿ ਦੇਖੋ, ਇੱਕ ਜਿਹੜਾ ਉਮਰ ਕੈਦ ਸਜ਼ਾ ਯਾਫਤਾ ਕੈਦੀ ਹੈ, ਉਹ ਬਾਹਰ ਆਉਂਦਾ ਤੇ ਉਹਨੂੰ ਅਪਰੋਚ ਕੀਤਾ ਜਾਂਦਾ ਮਹਿਕਮੇ ਵੱਲੋਂ। ਉਹ ਕਹਿੰਦਾ ਕਿ ਅਮਨਦੀਪ ਸਕੋਡਾ ਜਿਹੜਾ ਹੈ ਸਮੇਧ ਸੈਣੀ ਦਾ ਬੰਦਾ ਹੈ, ਤੇ ਇਹਨਾਂ ਨੇ ਮੈਨੂੰ ਆਪ ਹੀ ਅਪਰੋਚ ਕੀਤੀ ਕਿ ਭਾਈ ਤੂੰ ਹੁਣ ਸਜ਼ਾ ਕੱਟ ਹੈ ਤੇ ਆ ਤੈਨੂੰ ਬਹਾਲ ਕਰਾ ਦਈਏ। ਮੇਰੇ ਨਾਲ ਸੌਦੇਬਾਜ਼ੀ ਕੀਤੀ, 50 ਲੱਖ ਰੁਪਈਆ ਦਿੱਤਾ। ਉਸ ਤੋਂ ਬਾਅਦ ਮੈਨੂੰ ਐਫੀਡੈਵਿਟ ਦਿੱਤਾ ਗਿਆ ਬਕਾਇਦਾ 30 ਲੱਖ ਰੁਪਏ ਦਾ, ਜਿਹੜਾ ਉਹਦੇ ਕੋਲ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਗੁਰਮੀਤ ਪਿੰਕੀ ਦੱਸ ਰਿਹਾ, ਉਹ ਬਿਲਕੁਲ ਉਹਦੇ ਕੋਲ ਸਬੂਤ ਦੇ ਤੌਰ ਤੇ ਕੁਛ ਚੀਜ਼ਾਂ ਹੈ ਨੇ ਜਿਨ੍ਹਾਂ ਦੇ ਆਧਾਰ ਤੇ ਉਹ ਸ਼ਿਕਾਇਤ ਦਰਜ ਕਰਵਾਉਣ 'ਚ ਕਾਮਯਾਬ ਰਿਹਾ। ਪਰ ਮਸਲਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਪੁਲਿਸ ਮੁਕਾਬਲਿਆਂ ਦੀ ਗੱਲ ਤੇ ਤਾਂ ਇਹ ਕਹਿ ਦਿੰਦੇ ਆ ਕਿ ਜੀ ਉਹ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ ਸੀ, ਸਾਡਾ ਤੇ ਉਦੋਂ ਕੋਈ ਲਾਗਾ ਤੇਗਾ ਨਹੀਂ ਘਟਨਾਵਾਂ ਨਾਲ, ਤੁਸੀਂ ਉਹਨਾਂ ਤੋਂ ਪੁੱਛੋ। ਪਰ ਹੁਣ ਜਿਹੜਾ ਆਹ ਕੁਛ ਹੋਇਆ ਕਿ ਇੱਕ ਉਮਰ ਕੈਦ ਸਜ਼ਾ ਯਾਫਤਾ ਕੈਦੀ, ਸਾਡੇ ਵਰਗੇ ਕੋਈ 4 ਦਿਨ ਜੇਲ੍ਹ ਦੇ ਵਿੱਚ ਲਾਉਣ, ਉਹਨਾਂ ਨੂੰ ਇਹ ਲਾਇਸੈਂਸ ਨਹੀਂ ਦਿੰਦੇ। ਜੇ ਉਹ ਲਾਇਸੈਂਸ ਲੈਣ ਜਾਂਦੇ ਜਾਂ ਕਿਸੇ ਸਰਕਾਰੀ ਨੌਕਰੀ ਲਈ ਅਪਲਾਈ ਕਰਦੇ ਆ, ਚਾਹੇ 4 ਦਿਨ ਦੀ ਸਜ਼ਾ ਹੋਈ ਹੋਵੇ, ਉਹਨਾਂ ਨੂੰ ਬਾਹਰ ਕਰ ਦਿੱਤਾ ਜਾਂਦਾ। ਪਰ ਇੱਥੇ ਉਮਰ ਕੈਦ ਜਿਹੜਾ ਸਜ਼ਾ ਯਾਫਤਾ ਕੈਦੀ ਸੀ, ਉਹਨੂੰ ਬਹਾਲ ਕਰਵਾਇਆ ਗਿਆ ਤੇ ਬਕਾਇਦਾ ਐਫੀਡੈਵਿਟ ਦਿੱਤਾ ਗਿਆ ਕਿ ਭਾਈ ਆ ਲੈ ਚੱਕ ਐਫੀਡੈਵਿਟ, ਤੂੰ ਪੈਸੇ ਦੇ, ਅਸੀਂ ਤੇਰੀ ਬਹਾਲੀ ਕਰਵਾਵਾਂਗੇ। ਸੋ ਇਹ ਜਿਹੜਾ ਸਾਰਾ ਕੁਛ ਹੈ, ਇਹ ਤਾਂ ਇਹਨਾਂ ਦੀ ਸਰਕਾਰ 'ਚ ਹੋ ਰਿਹਾ। ਘੱਟ ਤੋਂ ਘੱਟ ਜਿਹੜੀ ਭ੍ਰਿਸ਼ਟਤਾ ਹੈ ਜਿਹੜੀ ਫੈਲੀ ਹੋਈ ਪੁਲਿਸ ਮਹਿਕਮੇ 'ਚ, ਉਹਨੂੰ ਤੇ ਸਵੀਕਾਰ ਕਰਨ, ਉਹਦੇ ਲਈ ਤਾਂ ਕੋਈ ਜਾਂਚ ਕਰਨ, ਉਹਦੇ ਲਈ ਤਾਂ ਕੋਈ ਮੁਕੱਦਮਾ ਦਰਜ ਕਰਨ। ਚਲੋ ਪੁਲਿਸ ਮੁਕਾਬਲਿਆਂ ਦਾ ਤਾਂ ਇਹਨਾਂ ਨੇ ਜਿਹੜਾ ਕੁਛ ਕਰਨਾ ਉਹ ਤਾਂ ਦਿਸ ਹੀ ਜਾਂਦਾ। ਪਰ ਆਹ ਜਿਹੜਾ ਕੁਛ ਹੈ, ਇੱਕ ਜਿੱਦਾਂ ਕਹਿ ਲਈਏ ਕਿ ਪਿੰਕੀ ਨੇ ਸਾਰਾ ਇਸ ਖਿੱਦੋ ਦਾ ਸਾਰਾ ਸਮਾਨ ਹੀ ਉਧੇੜ ਕੇ ਰੱਖ ਦਿੱਤਾ। ਉਹ ਕਹਿੰਦਾ ਕਿ ਮੇਰੇ ਕੋਲ ਕੱਲਾ ਮੈਂ ਨਹੀਂ, ਮੇਰੇ ਕੋਲ ਏਦਾਂ ਦੇ ਹੋਰ ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਨੇ ਘੱਟੋ ਘੱਟ 10 ਕਰੋੜ ਠੱਗੀ ਮਰਵਾਈ ਹੈ ਇਹਨਾਂ ਬੰਦਿਆਂ ਤੋਂ ਹੀ। ਜਿਹੜਾ ਅਮਨਦੀਪ ਸਕੋਦਾ ਹੈ, ਮੈਂ ਪਿੱਛੇ ਵੀ ਇੱਕ ਵਾਰ ਆਪਾਂ ਜ਼ਿਕਰ ਕੀਤਾ ਸੀ ਉਹਦਾ। ਅਮਨਦੀਪ ਸਕੋਦਾ ਜਿਹੜਾ ਪੁਲਿਸ ਦੀਆਂ ਸਫਾਂ 'ਚ ਵਿਚਰਦਾ ਹੈ, ਨੌਜਵਾਨ ਹੈ, ਕਿਸੇ ਸਮੇਂ ਇੱਥੇ ਬਦਹਾਲੀ ਦੇ ਵਿੱਚੋਂ ਇਸ ਇਲਾਕੇ 'ਚੋਂ ਨਿਕਲਿਆ, ਚੰਡੀਗੜ੍ਹ ਚਲਾ ਗਿਆ,
ਹੌਲੀ ਹੌਲੀ ਅਫਸਰਾਂ 'ਚ ਵਿਚਰਨ ਲੱਗ ਪਿਆ। ਫਿਰ ਤੇ ਜਿਹੜਾ ਪੁਲਿਸ ਦਾ ਸਾਰਾ ਕਾਰੋਬਾਰ ਸੀ ਉਹਨੇ ਹੀ ਸਾਂਭ ਲਿਆ। ਜਿਹਦੀ ਬਦਲੀ ਕਰਾਉਣੀ ਵੱਡੇ ਅਫਸਰ ਦੀ, ਜਿਹਦੀ ਕੋਈ ਬਹਾਲੀ ਕਰਵਾਉਣੀ ਹੈ, ਸਾਰਾ ਰੋਲ ਉਹੀ ਪਲੇ ਕਰਦਾ ਸੀ। ਤੇ ਅਮਨ ਸਕੋਡਾ ਨੂੰ SSP ਕੁਲਦੀਪ ਚਾਹਲ ਸੀਗੇ ਇੱਥੇ ਫਾਜ਼ਿਲਕਾ ਦੇ ਵਿੱਚ, ਅਬੋਹਰ ਦੇ ਵਿੱਚ, ਉਹਨਾਂ ਨੇ ਇਹਨੂੰ ਬਹੁਤ ਤਸੱਲੀ ਵੀ ਕਰਵਾਈ, ਇਹਦੀ ਬਹੁਤ ਇਹਨੂੰ ਬੜਾ ਬੁਰੀ ਤਰ੍ਹਾਂ ਟੰਗਿਆ ਸੀ ਕੇਸਾਂ ਦੇ ਵਿੱਚ। ਫਿਰ ਅਮਨਦੀਪ ਸਕੋਡਾ ਨਿਕਲ ਗਿਆ ਤੇ ਹੁਣ ਫਿਰ ਉਹ ਇਹਨਾਂ ਚੀਜ਼ਾਂ ਦੇ ਫਿਰ ਆਪਣੇ ਹੱਥ ਅਜ਼ਮਾਈ ਕਰ ਰਿਹਾ। ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ, ਉਹ ਕਿਸੇ ਵੀ ਮਾਮਲੇ ਦੇ ਵਿੱਚ ਨਾ ਤੇ ਅੱਗੇ ਆ ਕੇ ਉਸ ਚੀਜ਼ ਨੂੰ ਸਵੀਕਾਰ ਕਰ ਰਹੀ ਹੈ ਤੇ ਨਾ ਹੀ ਕੋਈ ਐਕਸ਼ਨ ਲੈਣ ਦੀ ਗੱਲ ਕਰ ਰਹੀ ਹੈ। ਬਸ ਚੁੱਪ-ਚਾਪ ਜਿਵੇਂ ਦੇਖਣ ਦੀ ਉਹਨਾਂ ਨੇ ਨੀਤੀ ਅਖਤਿਆਰ ਕੀਤੀ ਹੈ ਕਿ ਦੇਖਦੇ ਹਾਂ ਕੀ ਬਣਦਾ ਹੈ। ਪਰ ਗੁਰਮੀਤ ਪਿੰਕੀ ਦੇ ਮਾਮਲੇ 'ਚ ਹੁਣ ਲੋਕਾਂ ਦੇ ਜਿਹੜੇ ਕੰਨ ਵੀ ਉਹ ਜਿਹੜੇ ਵੱਜਣੇ ਸ਼ੁਰੂ ਹੋ ਗਏ, ਲੋਕਾਂ ਦੇ ਘੰਟੀਆਂ ਵੀ ਵੱਜਦੀਆਂ ਕਿ ਗੁਰਮੀਤ ਪਿੰਕੀ ਇਹਨਾਂ ਅੱਗੇ ਕਿਵੇਂ ਜਾ ਰਿਹਾ। ਸੁਮੇਧ ਸੈਣੀ ਜਿਹੜਾ ਦਾ ਖਾਸ ਕਿਸੇ ਟਾਈਮ ਸੁਮੇਧ ਸੈਣੀ ਦਾ ਖਾਸ ਬੰਦਾ ਸੀ ਗੁਰਮੀਤ ਪਿੰਕੀ, ਅੱਜ ਇਹ ਬਗਾਵਤਾਂ ਤੇ ਕਿਵੇਂ ਉਤਰ ਆਇਆ। ਸੋ ਇਹ ਵੀ ਇੱਕ ਬੜਾ ਸੋਚਣ ਵਿਚਾਰਨ ਵਾਲੀ ਗੱਲ ਆ, ਕਿਉਂਕਿ DGP ਸੁਮੇਧ ਸੈਣੀ ਨੂੰ ਲਾਇਆ ਗਿਆ। ਕੁਝ ਲੋਕ ਇਹੋ ਜਿਹੇ ਕਿਆਫੇ ਲਾ ਰਹੇ ਆ, ਕਿਆਫੇ ਹਾਲਾਂਕਿ ਕਿ ਸ਼ਾਇਦ ਸੁਮੇਧ ਸੈਣੀ ਜਿਹੜਾ ਬਹੁਤ ਕੁਝ ਜਾਣਦਾ ਹੈ ਇਸ ਸਰਕਾਰ ਬਾਰੇ ਵੀ, ਦੂਜੀਆਂ ਸਰਕਾਰਾਂ ਦੇ ਕੰਮਕਾਰਾਂ ਬਾਰੇ ਵੀ ਬਹੁਤ ਕੁਝ ਜਾਣਦਾ ਹੈ, ਸ਼ਾਇਦ ਉਹਦੇ ਸਿਰ ਤੇ ਕੁਝ ਭਾਰ ਪਾਉਣ ਲਈ ਇਹ ਕਰਵਾਇਆ ਜਾ ਰਿਹਾ ਪਲਾਟ ਕਰਕੇ। ਸੋ ਹਾਲੇ ਸਵਾਲ ਬਹੁਤ ਨੇ, ਜਵਾਬ ਮਿਲਣ ਦੀ ਹੈ ਜਿਹੜੀ ਉਹ ਉਡੀਕ ਹੈ। ਤੇ ਜਵਾਬ ਮਿਲਣਾ ਵੀ ਨਹੀਂ ਜੀ, ਕਿਉਂਕਿ ਸਰਕਾਰ ਮੁੱਕਰ ਗਈ ਆ ਕਿ ਅਸੀਂ ਜਵਾਬ ਦੇ ਨਹੀਂ। ਉਸ ਵੇਲੇ ਕਾਂਗਰਸ ਸੀਗੀ, ਪਰ ਹੁਣ ਫੜ ਤੇ ਸਕਦੇ ਜੇ ਫੜਨਾ ਹੋਵੇ ਉਹਨੂੰ। ਤੇ ਅੱਗੇ ਆਪਾਂ ਗੱਲ ਕਰੀਏ ਜੀ ਪੰਜਾਬ ਦੇ ਮੁੱਦਿਆਂ ਲਈ। ਪੰਜਾਬ ਦੇ ਲਈ ਆਪਾਂ ਵਿਲਕਦੇ ਹਾਂ ਸਾਰੇ ਕਿ ਪੰਜਾਬ ਦੇ ਮੁੱਦੇ ਤੇ ਰੁਲ ਗਏ ਤੇ ਹੁਣ ਰੈਲੀਆਂ ਦੇ ਕੰਪੀਟੀਸ਼ਨ ਸ਼ੁਰੂ ਹੋ ਗਿਆ ਜੀ। ਅੱਜ ਜਿੱਦਾਂ ਕਹਿ ਲਈਏ ਸਿਆਸੀ ਮੰਗਲਵਾਰ ਆ ਪੰਜਾਬ ਦੇ ਵਿੱਚ। ਅੱਜ ਜਿਹੜਾ ਸਿਆਸੀ ਮੰਗਲ ਜਿਹੜਾ ਹੈ ਉਹ ਚੱਲੇਗਾ। ਮੰਗਲ ਹੋਏਗੀ ਸਾਰੇ ਪਾਸੇ ਸਿਆਸਤ ਦਾ ਜਿਹੜਾ ਅੱਜ ਮੰਗਲਵਾਰ ਆ। ਇਹਦੇ ਵਿੱਚ ਕੈਪਟਨ ਹੈ ਜਿਹੜਾ ਬਠਿੰਡੇ ਦੇ ਵਿੱਚ ਹੁੰਕਾਰ ਭਰੇਗਾ, ਪਟਿਆਲਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਗਰਜੇਗਾ, ਆਮ ਆਦਮੀ ਪਾਰਟੀ ਹੈ ਜਿਹੜੀ ਉਹ ਜ਼ਿਲ੍ਹਾ ਪੱਧਰ ਤੇ ਧਰਨੇ ਦੇਵੇਗੀ ਤੋਤਾ ਸਿੰਘ ਦੀ ਬਰਖਾਸਤੀ ਨੂੰ ਲੈ ਕੇ। ਔਰ ਚੌਥੇ ਪਾਸੇ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੇ ਬਰਗਾੜੀ ਦੇ ਵਿੱਚ ਇਕੱਤਰ ਕੀਤਾ ਹੋਇਆ। ਸੋ ਚਾਰ ਚੁਫੇਰੇ ਜਿਹੜਾ ਕਿਤੇ ਨਾ ਕਿਤੇ ਜਿਹੜੇ ਲੋਕ ਸਿਆਸਤ ਦੇ ਵਿੱਚ ਸਰਗਰਮ ਨੇ ਜਾਂ ਇੱਛਾ ਰੱਖਦੇ ਨੇ, ਉਹ ਆਪਣੀ ਤਾਕਤ ਦੀ ਜਿਹੜੀ ਹੈ ਨੁਮਾਇਸ਼ ਕਰਨ ਜਾ ਰਹੇ ਆ। ਪਰ ਹੁਣ ਇੱਥੇ ਜੇ ਦੇਖੀਏ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਅਕਾਲੀ ਤਾਂ ਜਿਹੜੇ ਆ ਉਹ ਬਸ ਸਿਰਫ ਉਸ ਖੇਡ ਤੱਕ ਹੀ ਸੀਮਤ ਰਹਿ ਗਏ ਆ, ਬਿਆਨਾਂ ਵਾਲੀ ਤੱਕ। ਤੇ ਬਿਆਨਾਂ ਦੇ ਵਿੱਚ ਵੀ ਜਿਹੜਾ ਆ ਉਹ ਨਿਜਤਾ ਵਾਲੇ ਹਮਲੇ ਜਿਹੜੇ ਜ਼ਿਆਦਾ ਉਹ ਭਾਰੂ ਹੈ। ਬਿਆਨਾਂ ਦੇ ਵਿੱਚ ਵੀ ਕੋਈ ਠੋਸ ਗੱਲ ਨਹੀਂ ਹੈ, ਕੋਈ ਠੋਸ ਮੁੱਦੇ ਦੀ ਜਿਹੜੀ ਹੈ ਉਹ ਵਾਰਤਾ ਨਹੀਂ ਹੈ। ਬਸ ਹੈ ਤੇ ਹੈ ਸਿਰਫ ਕਿ ਫਲਾਣਾ ਆ, ਫਲਾਣਾ ਉਹ ਆ, ਫਲਾਣੇ ਨੂੰ ਮੈਂ ਇੱਦਾਂ ਕਰ ਦੂੰ, ਫਲਾਣੇ ਨੂੰ ਉੱਦਾਂ ਕਰ ਦੂੰ। ਪਰ ਬਠਿੰਡੇ ਰੈਲੀ ਦੇ ਵਿੱਚ ਜੇ ਦੇਖੀਏ ਕਿ ਇਸ ਗੱਲ ਨੂੰ ਲੈ ਕੇ ਦਿਲਚਸਪੀ ਹੈ ਲੋਕਾਂ ਦੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਾਰੀ ਹੈ ਉਹ ਕਿਸ ਪੱਧਰ ਦੀ ਸ਼ੁਰੂ ਹੁੰਦੀ ਹੈ। ਮਨਪ੍ਰੀਤ ਸਿੰਘ ਬਾਦਲ ਦੇ ਆਉਣ ਦੇ ਕਿਆਫੇ ਆ ਜਿਹੜੇ ਉਹ ਵੀ ਲੱਗ ਰਹੇ ਆ, ਪਰ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਮਨਪ੍ਰੀਤ ਸਿੰਘ ਬਾਦਲ ਇਸ ਰੈਲੀ 'ਚ ਨਹੀਂ ਆਏਗਾ, ਕਿਉਂਕਿ ਕਾਂਗਰਸ ਇੱਕ ਪੱਤਾ ਸੰਭਾਲ ਕੇ ਰੱਖਣਾ ਚਾਹੁੰਦੀ ਹੈ। ਕਿਉਂਕਿ ਇਸ ਰੈਲੀ 'ਚ ਰਾਹੁਲ ਗਾਂਧੀ ਦੀ ਵੀ ਜਿਹੜੀ ਹੈ ਪੁਸ਼ਟੀ ਨਹੀਂ ਹੋਈ ਹਾਲੇ ਤੱਕ ਆਉਣ ਦੀ। ਇਸ ਕਰਕੇ ਕਾਂਗਰਸ ਇੱਕ ਕਾਰਡ ਬਚਾ ਕੇ ਰੱਖਣਾ ਚਾਹੁੰਦੀ ਕਿ ਜੇਕਰ ਕੱਲ ਨੂੰ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ 'ਚ ਜਾਂ ਕਿਸੇ ਹੋਰ ਵੱਡੇ ਲੀਡਰ ਦੀ ਦਲ ਬਦਲੀ ਹੁੰਦੀ ਹੈ ਤਾਂ ਉਸ ਦੇ ਕਾਟ ਵਜੋਂ ਮਨਪ੍ਰੀਤ ਬਾਦਲ ਨੂੰ ਬਚਾ ਕੇ ਰੱਖ ਲਿਆ ਜਾਵੇ ਕਿ ਉਹਦੇ ਬਰਾਬਰ ਉਹ ਪੱਤਾ ਖੇਡਿਆ ਜਾਵੇ। ਸੋ ਇੱਕ ਇਹ ਵੀ ਫੈਕਟ ਹੈ ਇਸ ਰੈਲੀ ਦਾ। ਦੂਸਰਾ ਇਹ ਹੈ ਕਿ ਪਟਿਆਲੇ ਰੈਲੀ ਲਈ ਸਾਰੇ ਸਕੂਲ ਮਾਝੇ ਦੇ ਵੀ ਬੰਦ ਕਰਵਾ ਦਿੱਤੇ ਗਏ ਆ, ਮਾਲਵੇ ਦੇ ਵਿੱਚ ਵੀ ਛੁੱਟੀ ਕਰਾ ਦਿੱਤੀ ਗਈ ਹੈ ਤੇ ਡਰਾਈਵਰ ਹੈ ਜਿਹੜੇ ਸਕੂਲ ਵੈਨਾਂ ਦੇ ਉਹਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਭਾਈ ਤੁਸੀਂ ਕੱਲ ਨੂੰ ਪੇਟੀ ਸੰਦੂਕ ਦੇ ਵਿੱਚੋਂ ਜਿਹੜੇ ਸਿਵਲ ਡਰੈਸ ਹੈ ਜਿਹੜੀਆਂ ਤੁਹਾਡੀ ਘਰ ਵਾਲੀਆਂ ਨੇ ਪ੍ਰੈਸ ਕਰਕੇ ਇਸਤਰੀ ਕਰਕੇ ਰੱਖੀਆਂ ਹੋਈਆਂ ਉਹ ਕੱਢ ਕੇ ਪਾ ਕੇ ਆਇਓ ਰੈਲੀ ਦੇ ਵਿੱਚ। ਤੇ ਲੋਕਾਂ ਨੂੰ ਲਿਜਾਣ ਤੋਂ ਬਾਅਦ ਤੁਸੀਂ ਪੰਡਾਲ ਦੇ ਵਿੱਚ ਵੀ ਜਾਣਾ, ਇਕੱਠ ਵੀ ਕਰਨਾ। ਸੋ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਇਕੱਠ ਕਰਨ ਲਈ। ਕਾਂਗਰਸੀ ਦੋਸ਼ ਲਾ ਰਹੇ ਆ ਜੀ ਕਿ ਸਾਡੀ ਰੈਲੀ ਨੂੰ ਫੇਲ ਕਰਨ ਲਈ ਇਹਨਾਂ ਨੇ ਜਿਨ੍ਹਾਂ ਨੇ ਚੰਡੀਗੜ੍ਹ, ਪਟਿਆਲਾ, ਰਾਜਪੁਰਾ, ਬਨੂੜ ਸਾਈਡ ਤੋਂ ਆਉਣਾ ਉਹਨਾਂ ਲਈ ਰੂਟ ਹੀ ਬੰਦ ਕਰ ਦਿੱਤਾ। ਉਹਨਾਂ ਨੂੰ ਕਹਿ ਦਿੱਤਾ ਕਿ ਖੰਨਾ ਅਮਲੋਹ ਥਾਣੀ ਹੋ ਕੇ ਆਓ ਤੁਸੀਂ। ਰਾਹ 'ਚ ਕਹਿੰਦੇ ਦੋ ਸਾਡੇ ਟੋਲ ਟੈਕਸ ਕਹਿੰਦੇ ਆ ਸਾਨੂੰ, ਤੇ ਜਿਹੜੀ ਵਲ ਵੀ ਆ ਵਾਟ ਦਾ ਉਹ ਵੀ 60-70 ਕਿਲੋਮੀਟਰ ਦਾ ਬਣ ਜਾਂਦਾ। ਪਰ ਦੇਖਣਾ ਇਹੀ ਹੋਏਗਾ ਅੰਤ 'ਚ ਅੱਜ ਸ਼ਾਮ ਨੂੰ ਕਿ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇਹ ਦੋਵੇਂ ਅੱਜ ਕਿੱਥੇ ਖੜਦੇ ਆ।
ਕਿਉਂਕਿ ਦੋਵੇਂ ਇੱਕ ਦੂਜੇ ਦੇ ਹਲਕੇ 'ਚ ਜਾ ਕੇ ਰੈਲੀ ਕਰਨਗੇ। ਪਰ ਇਹਨਾਂ ਰੈਲੀਆਂ ਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਹੋਏਗਾ, ਹੋਣਾ ਹੈ, ਉਹ ਤੇ ਸਾਰਿਆਂ ਨੂੰ ਪਤਾ ਹੈ। ਪਰ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਮੁੱਦੇ ਤਾਂ ਜਿਹੜੇ ਰੁਲ ਗਏ, ਅਸਲ ਮੁੱਦਿਆਂ ਦੀ ਗੱਲ ਨਾ ਅਕਾਲੀ ਕਰ ਰਿਹਾ, ਨਾ ਕਾਂਗਰਸੀ ਕਰ ਰਿਹਾ। ਹਾਂ, ਰੈਲੀਆਂ ਦਾ ਜਿਹੜਾ ਸ਼ੋਰ ਹੈ ਉਹਦੇ ਵਿੱਚ ਮੁੱਦੇ ਆ ਜਿਹੜੇ ਉਹ ਸਿਸਕ ਕੇ ਰਹਿ ਗਏ, ਕਿਉਂਕਿ ਮੁੱਦੇ ਜਿਨ੍ਹਾਂ ਨੂੰ ਆਸ ਹੁੰਦੀ ਕਿ 5 ਸਾਲਾਂ ਬਾਅਦ ਸਾਡੇ ਤੋਂ ਧੂੜ ਹੈ ਜਿਹੜੀ ਉਹ ਫੱਕੀ ਜਾਏਗੀ, ਧੂੜ ਹੈ ਜਿਹੜੀ ਸਾਡੀ ਉਹ ਹਟਾਈ ਜਾਏਗੀ, ਅਸੀਂ ਸਾਹਮਣੇ ਆਵਾਂਗੇ। ਪਰ ਉਹਨਾਂ ਨੂੰ ਲੱਗਦਾ ਕਿ ਨਾਰਾਜ਼ਗੀ ਹੱਥ ਲੱਗ ਰਹੀ ਹੈ। ਇਹਨਾਂ ਦੋਨਾਂ ਰਵਾਇਤੀ ਦਲਾਂ ਦੇ, ਰਵਾਇਤੀ ਸਿਆਸੀ ਦਲ ਹੈ ਜਿਹੜੇ, ਇਹਨਾਂ ਦੋਵਾਂ ਦੇ ਏਜੰਡੇ ਤੇ ਹਾਲੇ ਤੱਕ ਜਿਹੜੇ ਮੁੱਦੇ ਆ ਉਹ ਚੜ ਨਹੀਂ ਰਹੇ। ਜੀ, ਤਾਂ ਬਿਲਕੁਲ ਜੇ ਗੱਲ ਸ਼ੁਰੂ ਦੇ ਵਿੱਚ ਕਰੀਏ ਕਿ ਜਿਹੜਾ ਅੰਨਦਾਤਾ ਕਿਸਾਨ ਆ, ਕਿਸਾਨਾਂ ਦਾ ਜਿਹੜਾ ਮੰਦਾ ਹਾਲ ਆ ਉਹਦੇ ਲਈ ਕੋਈ ਆਵਾਜ਼ ਨਹੀਂ ਚੱਕਦਾ, ਅਤੇ ਇਸੇ ਤਰ੍ਹਾਂ ਸੈਂਟਰ ਸਰਕਾਰ ਨੇ ਵੀ ਝੋਨੇ ਦੀ ਜਿਹੜੀ ਅਦਾਇਗੀ ਆ ਅਜੇ ਤੱਕ ਨਹੀਂ ਕੀਤੀ। ਹਾਂਜੀ ਬਿਲਕੁਲ, ਝੋਨੇ ਦਾ ਸੀਜ਼ਨ ਹੈ ਜਿਹੜਾ, ਦੇਖੋ ਅਗਸਤ ਦੇ ਵਿੱਚ ਉਹਦਾ ਆਗਾਜ਼ ਹੋ ਜਾਂਦਾ ਹੈ ਪੰਜਾਬ ਦੇ ਵਿੱਚ। ਅਗੇਤਾ ਝੋਨਾ ਅਗਸਤ 'ਚ ਹੀ ਆ ਜਾਂਦਾ ਹੈ। ਉਸ ਤੋਂ ਲੈ ਕੇ ਬਾਅਦ 'ਚ ਸਤੰਬਰ, ਅਕਤੂਬਰ, ਨਵੰਬਰ ਤੱਕ, ਅਕਤੂਬਰ ਤੱਕ ਤੇ ਬੜੀ ਖਰੀਦ ਹੈ ਜਿਹੜੀ ਜ਼ੋਰ ਤੱਕ ਚੱਲ ਜਾਂਦੀ ਹੈ, ਜ਼ੋਰ ਸ਼ੋਰ ਤੱਕ ਚਲੀ ਜਾਂਦੀ ਹੈ ਸਤੰਬਰ, ਅਕਤੂਬਰ ਤੱਕ। ਪਰ ਹਾਲੇ ਵੀ ਅਦਾਇਗੀ ਨਹੀਂ ਹੋ ਰਹੀ। ਅਕਤੂਬਰ ਦੇ ਵਿੱਚ ਤਾਂ ਮੈਨੂੰ ਲੱਗਦਾ ਓਫੀਸ਼ੀਅਲ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਵਿੱਚ। ਜੇ ਅਕਤੂਬਰ ਨੂੰ ਵੀ ਆਪਾਂ ਗਿਣੀਏ ਕਿ ਖਰੀਦ ਸ਼ੁਰੂ ਹੋਈ ਹੈ ਤਾਂ ਵੀ ਸਮਾਂ ਹੈ ਜਿਹੜਾ ਉਹ ਤਕਰੀਬਨ 2 ਮਹੀਨਿਆਂ ਤੋਂ ਉੱਤੇ ਚਲਾ ਗਿਆ ਕਿ ਜਿਹੜੇ ਕਿਸਾਨਾਂ ਨੇ ਆਪਣੀ ਜਿਣਸ ਵੇਚੀ ਹੈ ਉਹਨਾਂ ਨੂੰ ਹਾਲੇ ਤੱਕ ਜਿਹੜੀ ਹੈ ਅਦਾਇਗੀ ਆਪਣੀ ਹਾਸਲ ਨਹੀਂ ਹੋ ਰਹੀ। ਜਦ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਐਫੀਡੈਵਿਟ ਦੇ ਕੇ ਇਸ ਚੀਜ਼ ਨੂੰ ਪ੍ਰਵਾਨ ਕੀਤਾ ਸੀ ਕਿ ਜਿਹੜਾ ਵੀ ਕਿਸਾਨ ਆਪਣੀ ਜਿਣਸ ਵੇਚੇਗਾ ਉਹਨੂੰ ਅਗਲੇ 2 ਦਿਨਾਂ ਤੱਕ ਉਹ ਜਿਹੜੀ ਹੈ ਆੜ੍ਹਤੀਏ ਨੂੰ ਅਦਾਇਗੀ ਕਰ ਦਿੱਤੀ ਜਾਏਗੀ, ਤੇ ਆੜ੍ਹਤੀਆ ਜਿਹੜਾ 7 ਦਿਨਾਂ ਦੇ ਅੰਦਰ ਅੰਦਰ ਕਿਸਾਨ ਦੀ ਜੇਬ ਦੇ ਵਿੱਚ ਉਹ ਪੈਸਾ ਜਿਹੜਾ ਪਾ ਦੇਗਾ। ਪਰ ਇੱਥੇ ਹੁਣ ਨਾ ਤੇ ਐਫੀਡੈਵਿਟ ਜਿਹੜਾ ਉਹਦੇ ਤੇ ਪਹਿਰਾ ਦਿੱਤਾ ਜਾ ਰਿਹਾ, ਤੇ ਨਾ ਹੀ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ, ਕਿਉਂਕਿ ਇਹ ਜਿਹੜਾ ਪੈਸਾ ਹੈ ਉਹ ਕੇਂਦਰ ਨੇ ਜਾਰੀ ਕਰਨਾ। ਤਕਰੀਬਨ 5,000 ਕਰੋੜ ਦੀ ਰਾਸ਼ੀ ਹੈ, ਬਹੁਤ ਵੱਡੀ ਰਾਸ਼ੀ ਹੈ ਜਿਹੜੀ 2 ਮਹੀਨੇ ਤੋਂ ਇੰਤਜ਼ਾਰੀ ਜਾ ਰਹੀ ਹੈ, ਉਹਦਾ ਵੇਟ ਕੀਤਾ ਜਾ ਰਿਹਾ ਕਿ ਕਦੋਂ ਜਾਰੀ ਹੋਏਗੀ। ਆੜ੍ਹਤੀਏ ਜਿਹੜੇ ਉਹਨਾਂ ਦਾ ਕੱਲ ਰਿਹਾ ਕਿ ਉਹ ਕਿਸਾਨ ਫੜਦੇ ਆ, ਜੱਟ ਫੜਦੇ ਆ ਕਿ ਕਲਰਾਂ ਤੋਂ ਕਿ ਲਿਆਓ ਸੇਠ ਜੀ ਸਾਡੇ ਪੈਸੇ ਸੁੱਟੋ, ਅਸੀਂ ਤਾਂ ਤੁਹਾਨੂੰ ਵੇਚੀ ਆ, ਅਸੀਂ ਨਹੀਂ ਜਾਣਦੇ ਬਾਦਲ ਨੂੰ, ਅਸੀਂ ਨਹੀਂ ਜਾਣਦੇ ਮੋਦੀ ਨੂੰ। ਹੁਣ ਜਿਹੜੇ ਆੜ੍ਹਤੀਏ ਕਈ ਉਹ ਤੰਗ ਪਰੇਸ਼ਾਨ ਹੋਏ ਆਪਣੀਆਂ ਦੁਕਾਨਾਂ ਤੋਂ ਪਾਸੇ ਬਹਿੰਦੇ ਆ ਕਿ ਕੋਈ ਆ ਕੇ ਜੱਟ ਮੈਨੂੰ ਝੌਲ ਤੱਪਾ ਹੀ ਨਾ ਕਰ ਦੇਵੇ, ਉਹ ਆਪਣੀ ਦੁਕਾਨ ਛੱਡ ਕੇ ਪਾਸੇ ਬਹਿੰਦੇ ਆ। ਪਰ ਇਹ ਪਹਿਲੀ ਵਾਰੀ ਨਹੀਂ ਹੋਇਆ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ। ਪਿਛਲਾ ਝੋਨੇ ਦਾ ਸੀਜ਼ਨ ਸੀ ਉਦੋਂ ਵੀ ਅਦਾਇਗੀ ਹੈ ਜਿਹੜੀ 2 ਮਹੀਨੇ ਲੇਟ ਕੀਤੀ ਗਈ। ਫਿਰ ਅੱਗੇ ਆ ਕੇ ਕਣਕ ਜਿਹੜੀ ਉਹ ਖਰਾਬ ਹੋ ਗਈ ਸੀ। ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਹ ਅਚਾਨਕ ਉਹਦਾ ਬਹੁਤ ਪ੍ਰਕੋਪ ਸਾਹਮਣੇ ਆ ਗਿਆ ਸੀਗਾ ਉਸ ਫਸਲ ਤੇ। ਉਦੋਂ ਵੀ ਵੈਲਿਊ ਕੱਟ ਹੈ ਜਿਹੜਾ ਪੰਜਾਬ ਸਰਕਾਰ ਬਥੇਰੀਆਂ ਮਿੰਨਤਾਂ ਤਰਲਾ ਕਰਦੀ ਰਹੀ, ਪਰ ਉਹਨਾਂ ਨੇ ਵੈਲਿਊ ਕੱਟ ਲਾ ਕੇ ਬੜੇ ਜਿੱਦਾਂ ਕਹਿ ਲਈਏ ਕਿ ਮਨਮਾਨੇ ਢੰਗ ਨਾਲ ਕਣਕ ਦੀ ਖਰੀਦ ਕੀਤੀ ਸੀ। ਹੁਣ ਫਿਰ ਇਹ ਝੋਨੇ ਵਾਲੀ ਜਿਹੜੀ ਗੱਲ ਹੈ ਸਾਹਮਣੇ ਆ ਰਹੀ ਹੈ ਕਿ ਲੇਟ ਅਦਾਇਗੀ ਹੋਈ ਹੈ। ਪਰ ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਉਹ ਇੱਕ ਤਰ੍ਹਾਂ ਨਾਲ ਜਿਵੇਂ ਕਹਿ ਲਈਏ ਕਿ ਜਿਹੜੀ ਅੜ ਫਸੀ ਹੈ ਭਾਜਪਾ ਤੇ ਅਕਾਲੀ ਦਲਾਂ ਦੀ ਜਿਹੜੀ ਅੰਦਰਲੀ ਚੱਲਦੀ ਹੈ ਉਹ ਕਿਤੇ ਨਾ ਕਿਤੇ ਵਜ੍ਹਾ ਬਣਦੀ ਹੈ। ਔਰ ਦੂਸਰੀ ਵਜ੍ਹਾ ਜਿਹੜਾ ਸਾਡਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਜਿਹੜਾ ਉਹਨੂੰ ਇੱਥੋਂ ਕੰਡ ਲਵਾ ਕੇ ਭੇਜਿਆ ਗਿਆ ਪੰਜਾਬ 'ਚੋਂ, ਕਿਤੇ ਨਾ ਕਿਤੇ ਉਹ ਵੀ ਚੀਜ਼ ਹੈ ਜਿਹੜੀ ਉਹ ਇਸ ਮਾਮਲੇ 'ਚ ਇਫੈਕਟ ਪਾਉਂਦੀ ਹੈ। ਪਰ ਜੇ ਗੱਲ ਕਰੀਏ ਇਸ ਇੱਕ ਖਿੱਚੋਤਾਣ ਦੀ, ਸਿਆਸੀ ਖਿੱਚੋਤਾਣ ਦੀ, ਤੇ ਅੱਜ ਹੁਣ ਦੇਖੋ ਪੰਜਾਬ ਨੂੰ ਕਿਸ ਪੱਧਰ ਤੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਕਿ ਨੈਰੋਬੀ ਦੇ ਵਿੱਚ ਅੱਜ WT ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਹੁੰਦੀ ਹੈ, ਵਿਸ਼ਵ ਵਪਾਰ ਸੰਸਥਾ, ਉਹਦੀ ਅੱਜ ਕਈ 32 ਦੇਸ਼ਾਂ ਦੇ ਕਰੀਬ 243 ਜਥੇਬੰਦੀਆਂ ਦੀ ਉੱਥੇ ਮੀਟਿੰਗ ਹੋ ਰਹੀ ਹੈ। ਉਹ ਨਵੀਂ ਨੀਤੀ ਹੈ ਜਿਹੜੀ ਘੜਨ ਜਾ ਰਹੇ ਆ, ਤੇ ਉਹਦੇ ਚੋਂ ਤਕਰੀਬਨ 23 ਦੇ ਕਰੀਬ ਮੈਨੂੰ ਲੱਗਦਾ ਕਿ ਜਥੇਬੰਦੀਆਂ ਪੂਰੇ ਭਾਰਤ ਚੋਂ ਕਿਸਾਨ ਜਥੇਬੰਦੀਆਂ ਭੇਜੀਆਂ ਗਈਆਂ। ਪਰ ਪੰਜਾਬ ਦਾ ਇੱਕ ਵੀ ਨੁਮਾਇੰਦਾ ਜਿਹੜਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੂਰੇ ਮੁਲਕ ਚੋਂ, ਉਹਦਾ ਇੱਕ ਵੀ ਨੁਮਾਇੰਦਾ ਉੱਥੇ ਨੈਰੋਬੀ 'ਚ ਪੰਜਾਬ ਦਾ ਪੱਖ ਰੱਖਣ ਲਈ ਨਹੀਂ ਭੇਜਿਆ ਗਿਆ। ਸੋ ਇੱਥੋਂ ਜ਼ਾਹਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਪੰਜਾਬ ਆ ਉਹਦੀ ਕਿਸਾਨੀ ਨੂੰ ਢਾਹ ਲਾਉਣ ਲਈ ਕਿਤੇ ਨਾ ਕਿਤੇ ਇਹ ਗੜਬੜੀ ਵਾਲਾ ਸੰਕੇਤ ਆ। ਬਿਲਕੁਲ ਜੀ, ਹਰੇਕ ਜਗ੍ਹਾ 'ਤੇ ਜਾਂ ਉਹ ਕਲਚਰ ਪ੍ਰੋਗਰਾਮ ਹੋਵੇ ਜਾਂ ਕਿਸਾਨਾਂ ਦੀ ਗੱਲ ਹੋਵੇ, ਕੁਛ ਵੀ ਹੋਵੇ, ਪੰਜਾਬ ਨੂੰ ਪਿੱਛੇ ਸਿੱਟਣ ਦੀਆਂ ਜਿਹੜੀ ਮਨ ਦੇ ਵਿੱਚ ਮੋਦੀ ਸਰਕਾਰ ਦੀ ਇਹ ਹੈਗੀ ਆ, ਉਹ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ। ਅੱਗੇ ਆਪਾਂ ਗੱਲ ਕਰਦੇ ਜੀ, ਇੱਕ ਗੈਂਗਸਟਰ ਹੁੰਦਾ ਸੀ ਸੁੱਖਾ ਕਾਲਮਾ, ਜਿਸ ਨੂੰ ਪੁਲਿਸ ਦੇ ਨਿਗਰਾਨੀ ਦੇ ਵਿੱਚ ਹੀ ਕੁਛ ਹੋਰ ਗੈਂਗਸਟਰ ਨੇ ਮਾਰ ਦਿੱਤਾ ਸੀਗਾ। ਉਸ ਦੀ ਯਾਦ ਵਿੱਚ ਕੋਈ ਮੇਲਾ ਕਰਾਉਣ ਵਾਲਾ ਸੀਗਾ, ਉਹ ਫੜਿਆ ਗਿਆ। ਜੀ,
ਇਹ ਜਿਹੋ ਜਿਹੇ ਬੀਜ ਬੀਜੇ ਗਏ ਜੀ ਸਾਡੇ ਸੱਭਿਆਚਾਰ ਦੀ ਵੱਤਰ ਦੇ ਵਿੱਚ, ਉਹੀ ਫਸਲ ਅੱਜ ਸਾਡੇ ਸਾਹਮਣੇ ਉਗ ਰਹੀ ਹੈ ਕਿ ਗੈਂਗਸਟਰਾਂ ਤੇ ਫਿਲਮਾਂ ਬਣਨ ਲੱਗ ਗਈਆਂ। ਗੈਂਗਸਟਰਾਂ ਦੀ ਯਾਦ 'ਚ ਮੇਲੇ ਲੱਗਣ ਲੱਗ ਗਏ, ਖੂਨਦਾਨ ਕੈਂਪ ਲੱਗਣ ਲੱਗ ਗਏ। ਇਹੋ ਹੀ ਮਾਮਲਾ ਜਿਹੜਾ ਸੁੱਖਾ ਕਾਹਲਵਾਂ ਦੇ ਨਾਲ ਜੁੜਿਆ ਹੋਇਆ ਹੈ। ਸੁੱਖਾ ਕਾਹਲਵਾਂ ਦਾ ਕਿਸੇ ਪ੍ਰਸ਼ੰਸਕ ਨੇ ਫੇਸਬੁੱਕ ਤੇ ਐਡ ਪਾਈ ਸੀਗੀ, ਪੋਸਟ ਪਾਇਆ ਸੀਗਾ ਕਿ ਅਸੀਂ ਮੇਲਾ ਕਰਵਾਉਣ ਜਾ ਰਹੇ ਹਾਂ ਸੁੱਖਾ ਕਾਹਲਵਾਂ ਹੋਰਾਂ ਦੀ ਯਾਦ ਦੇ ਵਿੱਚ, ਤੁਸੀਂ ਉਸ ਮੇਲੇ 'ਚ ਆਓ, ਆਨੰਦ ਮਾਣੋ, ਨਾਲੇ ਖੂਨਦਾਨ ਕੈਂਪ ਹੈ ਜਿਹੜਾ ਉੱਥੇ ਖੂਨਦਾਨ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਓ। ਸੋ ਪੁਲਿਸ ਨੇ ਉਸ ਚੀਜ਼ ਦਾ ਬੜਾ ਸਖਤੀ ਨਾਲ ਨੋਟਿਸ ਲਿਆ ਤੇ ਪ੍ਰੀਤ ਨਾਂ ਦਾ ਮੁੰਡਾ ਸੀ 21 ਸਾਲ ਦਾ, ਜਿਹਨੇ ਉਹ ਸਾਰਾ ਕੁਛ ਔਰਗਨਾਈਜ਼ ਕਰਨ ਦੀ ਜ਼ਿੰਮੇਵਾਰੀ ਚੁੱਕੀ ਸੀ, ਉਹਨੂੰ ਪੁਲਿਸ ਨੇ ਡਿਟੇਨ ਕੀਤਾ ਆ। ਪਰ ਮਸਲਾ ਇਹ ਹੈ ਕਿ ਨੌਜਵਾਨ, ਚਲੋ ਠੀਕ ਆ ਕਿ ਉਹਨੇ ਕੀਤਾ ਤੇ ਪੁਲਿਸ ਹੁਣ ਜਿਹੜਾ ਉਹਦੇ ਨਾਲ ਨਿਬੜੇਗੀ, ਸਿੰਝੇਗੀ ਪੁਲਿਸ ਉਹਦੇ ਨਾਲ, ਪਰ ਸਾਨੂੰ ਇਹ ਵਿਚਾਰਨਾ ਪਵੇਗਾ, ਸਾਰਿਆਂ ਨੂੰ ਵਿਚਾਰਨਾ ਪਵੇਗਾ ਕਿ ਸਾਡੇ ਨੌਜਵਾਨਾਂ ਦੇ ਆਦਰਸ਼ ਕੌਣ ਬਣ ਰਹੇ ਆ। ਸਾਨੂੰ ਇਹ ਚਿੰਤਾ ਕਰਨੀ ਚਾਹੀਦੀ ਹੈ ਕਿ ਨੌਜਵਾਨ, ਕਿਉਂਕਿ ਨੌਜਵਾਨ ਤੇ ਕੱਚੀ ਮਿੱਟੀ ਹੁੰਦੇ ਆ, ਅਲੜ ਜਿਹੜੇ ਆ, ਉਹਨਾਂ ਦੀ ਸੋਚ ਨੂੰ ਕਿਤੇ ਵੀ ਸੌਖਿਆ ਲਾਇਆ ਜਾ ਸਕਦਾ। ਤਾਂ ਮੈਨੂੰ ਲੱਗਦਾ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਅੱਜ ਉਹਨਾਂ ਦੇ ਆਈਡੀਅਲ ਕੌਣ ਰਹਿ ਗਏ। ਕਰਤਾਰ ਸਿੰਘ ਸਰਾਭਾ ਹੋਰੀ, ਭਗਤ ਸਿੰਘ ਹੋਰੀ, ਉਹ ਕਿੱਥੇ ਖੜੇ ਆ ਤੇ ਅੱਜ ਜਿਹੜੇ ਅੱਜ ਦੇ ਜ਼ਮਾਨੇ ਦੇ ਗੈਂਗਸਟਰ ਹੈ, ਉਹ ਉਹਨਾਂ ਦੇ ਮੁਕਾਬਲੇ ਜਿਹੜੀ ਨੌਜਵਾਨ ਦੀ ਮਾਨਸਿਕਤਾ ਹੈ ਉਹ ਉੱਥੇ ਕਿੱਥੇ ਖੜੇ ਆ। ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਜੋ ਪੰਜਾਬ ਤੇ ਸਿਰਫ ਸਿਆਸੀ ਹਮਲਾ ਹੀ ਨਹੀਂ, ਸਿਆਸੀ ਸਾਜ਼ਿਸ਼ਾਂ ਹੀ ਨਹੀਂ ਹੁੰਦੀਆਂ, ਬਲਕਿ ਇੱਕ ਸੱਭਿਆਚਾਰਕ ਹਮਲਾ ਵੀ ਹੁੰਦਾ, ਇੱਕ ਇਤਿਹਾਸ ਨੂੰ ਤੋੜਨ ਮਰੋੜਨ ਦਾ ਵੀ ਹਮਲਾ ਹੁੰਦਾ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਸਾਰੇ ਰਲ ਕੇ ਹਮਲੇ ਪੰਜਾਬ 'ਤੇ ਕੀਤੇ ਗਏ ਸੀ, ਉਹਨਾਂ ਹਮਲਿਆਂ ਦਾ ਹੀ ਇਹ ਨਤੀਜਾ ਕਿ ਅੱਜ ਦੇਖੋ ਕਿ ਸਾਡੇ ਸ਼ਹੀਦਾਂ ਨੂੰ ਵਸਾਰ ਦਿੱਤਾ ਗਿਆ ਤੇ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਇਸ ਪੱਧਰ ਤੇ ਨਿਖਾਰ ਦਿੱਤਾ ਗਿਆ ਕਿ ਹੁਣ ਨੌਜਵਾਨ ਹੈ ਉਹਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਜੀ ਇਹ ਜਿਹੜਾ ਪ੍ਰਭਾਵ ਆ ਉਹ ਬਹੁਤ ਗਲਤ ਪੈ ਰਿਹਾ ਲੋਕਾਂ ਤੇ ਅੱਗੇ ਆਪਾਂ ਗੱਲ ਕਰੀਏ ਜੀ ਖਡੂਰ ਸਾਹਿਬ ਹਲਕੇ ਦੀ, ਜਿਸ ਦੇ ਵਿੱਚ ਕੁਛ ਹੀ ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ 30 ਕਰੋੜ ਰੁਪਇਆ ਵੰਡਿਆ। ਕਦੇ ਅਖਬਾਰਾਂ ਦੇ ਵਿੱਚ ਆਪਾਂ ਖਡੂਰ ਸਾਹਿਬ ਦੀ ਖਬਰ ਹੀ ਨਹੀਂ ਸੀ ਪੜ੍ਹੀ, ਕੋਈ ਜਾਂਦਾ ਹੀ ਨਹੀਂ ਸੀ ਉੱਥੇ ਖਡੂਰ ਸਾਹਿਬ ਦੇ ਹਲਕੇ 'ਚ। ਲੰਬੀ ਦੇ ਸੰਗਤ ਦਰਸ਼ਨ ਤੇ ਸਾਰੇ ਜੱਗ 'ਚ ਮਸ਼ਹੂਰ ਆ, ਪਰ ਖਡੂਰ ਸਾਹਿਬ ਦੀ ਕਦੇ ਮੈਂ ਖਬਰ ਨਹੀਂ ਪੜ੍ਹੀ। ਕਦੇ ਉਸ ਹਲਕੇ ਦੇ ਵਿੱਚ ਕਿਸੇ ਵੱਡੇ ਲੋਕ ਨੁਮਾਇੰਦੇ ਨੂੰ ਵੀ ਨਹੀਂ ਮੈਂ ਜਾਂਦੇ ਦੇਖਿਆ। ਪਰ ਜਿਵੇਂ ਹੀ ਜ਼ਿਮਨੀ ਚੋਣ ਦਾ ਉੱਥੇ ਸ਼ੰਖਨਾਦ ਹੋਇਆ, ਬਾਬਾ ਬਾਦਲ ਜੀ ਜਿਹੜੇ ਆ ਉਹ ਉੱਥੇ ਡੇਰਾ ਹੀ ਲਾ ਕੇ ਬਹਿ ਗਏ। ਪਿਛਲੇ 10 ਦਿਨਾਂ ਤੋਂ ਉੱਥੇ ਹੀ ਵਿਚਰਦੇ ਪਏ ਆ, ਉੱਥੋਂ ਹੀ ਬਿਆਨ ਦੇ ਰਹੇ ਆ। ਤੇ ਸਾਹਮਣੇ ਆਇਆ ਇੱਕ ਅੰਕੜਾ ਕਿ ਇਹਦੇ 7-8 ਦਿਨਾਂ ਦੇ ਵਿੱਚ ਹੀ 30 ਕਰੋੜ 80 ਲੱਖ ਰੁਪਏ ਦੀ ਜਿਹੜੀ ਰਕਮ ਹੈ ਉਹ ਪਿੰਡਾਂ ਨੂੰ ਉੱਥੇ ਵੰਡ ਦਿੱਤੀ ਗਈ, ਗਲੀਆਂ ਨਾਲੀਆਂ ਧਰਮਸ਼ਾਲਾਵਾਂ ਇਹਨਾਂ ਸਾਰਿਆਂ ਲਈ। ਹੁਣ 4 ਸਾਲ ਉਹ ਇਲਾਕਾ, ਉਹ ਖਿੱਤਾ ਹੈ ਜਿਹੜਾ ਹਲਕਾ ਹੈ ਜਿਹੜਾ ਖਡੂਰ ਸਾਹਿਬ, ਸਰਕਾਰੀ ਬੇਰੁਖੀ ਦਾ ਸ਼ਿਕਾਰ ਹੁੰਦਾ ਰਿਹਾ, ਕਿਉਂਕਿ ਉੱਥੇ ਵਿਧਾਇਕ ਸੀਗਾ ਕਾਂਗਰਸ ਦਾ, ਇਹ ਉੱਥੇ 1 ਰੁਪਈਆ ਵੀ ਲਾ ਕੇ ਰਾਜੀ ਨਹੀਂ ਸੀ। ਪਰ ਜਿਵੇਂ ਹੀ ਕਾਂਗਰਸੀ ਵਿਧਾਇਕ ਸਰਦਾਰ ਰਮਨਜੀਤ ਸਿੰਘ ਸਿੱਕੀ ਹੋਰਾਂ ਦਾ ਅਸਤੀਫਾ ਆਇਆ, ਨਾਲ ਦੀ ਨਾਲ ਜਿਹੜੀ ਸਰਕਾਰੀ ਮਸ਼ੀਨਰੀ ਸੀ ਉਹਨੂੰ ਖਡੂਰ ਸਾਹਿਬ ਹੈ ਜਿਹੜਾ ਪਿਆਰਾ ਲੱਗਣ ਲੱਗ ਪਿਆ, ਉਹਨੂੰ ਆਪਣਾ ਬੱਚਾ ਲੱਗਣ ਲੱਗ ਪਿਆ ਤੇ ਫਿਰ ਸਿਰ ਪਲੂਸ ਕੇ ਪਿਆਰ ਦਿੱਤਾ ਜਾਣ ਲੱਗ ਪਿਆ। ਗੱਲ ਹੈ ਜਿਹੜੀ ਉਹ ਸਾਰੀ ਵੋਟ ਦੀ ਹੈ ਕਿ ਉਹ ਉਸ ਪੈਸੇ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵੋਟ ਹੈ ਜਿਹੜੀ ਉਹ ਆਪਣੇ ਵੱਲ ਨੂੰ ਖਿੱਚੀ ਜਾ ਰਹੀ ਹੈ। ਪਰ ਮੈਨੂੰ ਲੱਗਦਾ ਕਿ ਜੇ ਇਹ ਹਾਲ ਰਿਹਾ, ਇਸ ਤਰ੍ਹਾਂ ਹੀ ਹਾਲ ਰਿਹਾ, ਤਾਂ ਫਿਰ ਲੋਕ ਵਿਧਾਇਕਾਂ ਨੂੰ ਇੱਕ ਵਾਰ ਜਿਤਾ ਕੇ ਨਾਲ ਦੀ ਨਾਲ ਕਹਿ ਦਿਆ ਕਰਨਗੇ ਕਿ ਭਾਈ ਸਾਹਿਬ ਹੁਣ ਅਸਤੀਫਾ ਦੇ ਦਿਓ, ਸਾਡੀ ਕਿਸਮਤ ਦਾ ਸਵਾਲ ਹੈ, ਤੁਸੀਂ ਘਰੇ ਚੱਲ ਜਾਓ, ਕੋਈ ਮਾੜਾ ਮੋਟਾ ਸਾਡੇ ਪੈਸਾ ਆ ਜਾਵੇ। ਸੋ ਇਹੋ ਜਿਹਾ ਫਿਰ ਸਾਰੇ ਹਲਕਿਆਂ ਦੇ ਵਿੱਚ ਹੀ ਹੋਏਗਾ। ਜੇਕਰ ਅਸਤੀਫਾ ਦੇਣ ਤੋਂ ਬਾਅਦ ਜ਼ਿਮਨੀ ਚੋਣ 'ਚ 4 ਸਾਲਾਂ ਬਾਅਦ ਪੈਸਾ ਆਉਣਾ ਤਾਂ ਫਿਰ ਇਹੀ ਦਾ ਲੋਕ ਖੇਡਿਆ ਕਰਨਗੇ। ਬਿਲਕੁਲ ਜੀ, ਉੱਥੇ ਤਾਂ ਲੋਕ ਕਹਿੰਦੇ ਹੁਣ ਹਰੇਕ 6 ਮਹੀਨੇ ਬਾਅਦ ਵੋਟਾਂ ਹੋਣ, ਕਿਉਂਕਿ ਘਰ ਦੇ ਗੁਜ਼ਾਰੇ ਚੱਲ ਜਾਂਦੇ ਆ। ਤੇ ਅਖੀਰ ਦੇ ਵਿੱਚ ਮੇਰਾ ਸਵਾਲ ਆ ਕਿ ਸੁਖਬੀਰ ਨੇ ਆਪ ਤੇ ਜਿਹੜੇ ਤਾਬੜਤੋੜ ਹਮਲੇ ਆਰੰਭ ਕਰ ਦਿੱਤੇ ਆ ਕਿ ਇਹ ਤਾਂ ਇੱਕ ਰਣਨੀਤੀ ਹੈ ਦੋਨਾਂ ਰਵਾਇਤੀ ਦਲਾਂ ਦੀ, ਕਾਂਗਰਸ ਦੀ ਵੀ ਤੇ ਅਕਾਲੀ ਦਲ ਦੀ ਵੀ। ਉਹ ਚਾਹੁੰਦੇ ਆ ਕਿ ਤੀਜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਤੀਜਾ ਪੌਦਾ ਲੱਗਿਆ ਪੰਜਾਬ ਦੀ ਧਰਤੀ ਤੇ ਸਿਆਸਤ ਦਾ, ਸਿਆਸੀ ਦਲ ਦਾ, ਤਾਂ ਉਹ ਕਿਤੇ ਨਾ ਕਿਤੇ ਵੱਧ ਫੁੱਲ ਨਾ ਜਾਵੇ। ਉਸ ਲਈ ਉਹਨੂੰ ਛਾਂਗੀ ਜਾਈਏ ਬਿਆਨਾਂ ਨਾਲ, ਗੱਲਾਂ ਨਾਲ ਲੋਕ ਹੈ ਜਿਹੜੇ ਉਹਨਾਂ ਵੱਲ ਤਵੱਜੋ ਨਾ ਦੇਣ। ਕੱਲ ਜਿਹੜੀ ਖਡੂਰ ਸਾਹਿਬ ਦੇ ਵਿੱਚ ਸਦਭਾਵਨਾ ਰੈਲੀ ਸੀਗੀ ਅਕਾਲੀ ਦਲ ਦੀ, ਤੇ ਉਹਦੇ 'ਚ ਤਾਬੜਤੋੜ ਹਮਲੇ ਕੀਤੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਉਹ ਕਹਿੰਦੇ ਜੀ ਕਿ ਆਹ ਟੋਪੀਆਂ ਵਾਲੇ ਸਾਡੇ ਇੱਥੇ ਰਾਜ ਕਰਨ ਨੂੰ ਫਿਰਦੇ ਆ, ਜਦਕਿ ਵੱਡੇ ਫਰਾਡ ਹੈ। ਇਹਨਾਂ ਨੇ ਦਿੱਲੀ 'ਚ ਕਿਹਾ ਸੀ ਕਿ ਅਸੀਂ ਜਿਹੜੇ ਵਿਧਾਇਕ ਆ
ਉਹ ਸਿੰਪਲ ਰੱਖਾਂਗੇ, ਸਾਦੇ ਰੱਖਾਂਗੇ, ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਬਹੁਤ ਘੱਟ ਹੋਣਗੀਆਂ। ਪਰ ਕੀਤਾ ਕੀ ਇਹਨਾਂ ਨੇ ਕਿ ਆਪਣੇ 66 MLA ਸੀਗੇ ਜਿਹੜੇ ਕੋਈ ਲਾਤੇ, CPS ਲਾਤੇ, ਕੋਈ ਜਿਹੜੇ ਚੇਅਰਮੈਨ ਲਾਤੇ, ਸਾਰਿਆਂ ਨੂੰ ਉੱਤੇ ਇੱਕ ਅਹੁਦੇ ਤੋਂ ਬਾਅਦ ਦੂਸਰੇ ਅਹੁਦੇ ਵੀ ਦਿੱਤੇ ਗਏ। ਹੁਣ ਮਸਲਾ ਇਹ ਹੈ ਕਿ ਜੇ ਇਹਨਾਂ ਬਿਆਨਾਂ ਨੂੰ ਆਪਾਂ ਥੋੜਾ ਜਿਹਾ ਪੜਚੋਲੀਏ ਤਾਂ ਮੈਂ ਸਮਝਾਂਗਾ ਕਿ ਤੁਸੀਂ ਦੇਖੋ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਅਰੁਣ ਜੇਤਲੀ ਜਿਤਾਉਣ ਲਈ ਤੁਸੀਂ ਪੱਬਾਂ ਭਾਰ ਹੋਏ ਫਿਰਦੇ ਸੀ, ਉਹ ਕਿੱਡਾ ਕੁ ਦੁਬਾਲਾ ਸਜਾਉਂਦਾ ਸਿਰ ਤੇ, ਉਹ ਤਾਂ ਟੋਪੀ ਵੀ ਨਹੀਂ ਪਾਉਂਦਾ, ਪਰ ਤੁਸੀਂ ਸਾਰੀ ਮਸ਼ੀਨਰੀ ਝੋਕ ਦਿੱਤੀ ਸੀ ਉਹਨੂੰ ਜਿਤਾਉਣ ਲਈ। ਸੋ ਜੇ ਤੁਹਾਨੂੰ ਇੰਨਾ ਹੀ ਕੋਈ ਗੈਰ ਸਿੱਖ ਇੰਨਾ ਹੀ ਤੁਹਾਨੂੰ ਅਖਰਦਾ ਤੇ ਫਿਰ ਤੁਸੀਂ ਇਹਨਾਂ ਦੇ ਨਾਲ ਕਿਉਂ ਟੋਪੀ ਵਾਲਿਆਂ ਦੇ ਨਾਲ, ਕਿਉਂਕਿ ਇਹ ਵੀ ਤਾਂ ਟੋਪੀ ਪਾਉਂਦੇ ਆ ਨਾ, ਉਹਨਾਂ ਦੀ ਟੋਪੀ ਚਿੱਟੀ ਹੈ, ਇਹਨਾਂ ਦੀ ਭਗਵੀਂ ਹੈ, ਤੁਸੀਂ ਇਹਨਾਂ ਟੋਪੀ ਵਾਲਿਆਂ ਨਾਲ ਕਿਉਂ ਖੜੇ ਹੋ? ਔਰ ਦੂਸਰੀ ਗੱਲ, ਜੇਕਰ ਉਹਨਾਂ ਨੇ CPS ਬਣਾਏ, ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਤੇ ਚੇਅਰਮੈਨ ਬਣਾ ਦਿੱਤੇ, ਉਹਨਾਂ ਨੇ ਤਾਂ ਵਿਧਾਇਕ ਬਣਾਏ ਆ, ਤੇ ਤੁਸੀਂ ਤੇ ਸਾਰੇ ਰਿਸ਼ਤੇਦਾਰ ਹੀ ਆਪਣੇ ਜਿਹੜੇ ਕੈਬਨਿਟ ਦੇ ਵਿੱਚ ਵਾੜ ਦਿੱਤੇ, ਸਾਰੇ ਮੰਤਰਾਲੇ ਆ ਜਿਹੜੇ ਉਹ ਆਪਣੇ ਘਰ 'ਚ ਆਪਣੀਆਂ ਹਵੇਲੀਆਂ 'ਚ ਰੱਖ ਲਏ। ਸੋ ਤੁਸੀਂ ਉਹਨਾਂ ਨੂੰ ਇਹ ਗੱਲ ਨਹੀਂ ਕਹਿ ਸਕਦੇ, ਹੋਰ ਕੋਈ ਕਹੇ ਤੇ ਜੱਜ ਜਾਂਦਾ। ਬਿਲਕੁਲ ਜੀ, ਨਾਲ ਹੀ ਨਾਲ ਜੇ ਇਹਨਾਂ ਦੇ ਜਿਹੜਾ 9 ਮਾਸ ਦਾ ਰਿਸ਼ਤਾ ਆ, ਮੋਦੀ ਦੀ ਗੱਲ ਕਰਦੇ ਆ, ਉਹ ਅੱਜ ਤੱਕ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਜਾਂਦਾ ਹੈਗਾ। ਤੋ ਟੋਪੀਆਂ ਵਾਲਿਆਂ ਦੀ ਗੱਲ ਨਹੀਂ, ਜੋ ਦਿਲ ਦੇ ਵਿੱਚ ਇਹਨਾਂ ਦੇ ਦਹਿ ਲਿਆ ਉਹ ਬੋਲ ਰਿਹਾ ਆ। ਬਹੁਤ ਬਹੁਤ ਧੰਨਵਾਦ ਕਰਦੇ ਮਿੰਟੂ ਗੁਰਸੂਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਝਾਤ ਪਾਈ। ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਜੀ ਬਲਤੇਜ ਪੰਨੂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਸਾਡੇ ਨਾਲ ਜੁੜਦੇ ਨੇ ਤੇ ਕੁਝ ਜਿਹੜੀਆਂ ਖਬਰਾਂ ਹੁੰਦੀਆਂ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਹਾਂ। ਤੇ ਜਿਸ ਤਰ੍ਹਾਂ ਬਲਤੇਜ ਪੰਨੂ ਹੋਣੀ ਤੁਹਾਡੇ ਲਈ ਲੈ ਕੇ ਆਉਂਦੇ ਸੀਗੇ ਜੀ ਆਜ਼ਨਾਮਾ, ਤੇ ਅਸੀਂ ਵੀ 30 ਮਾਰਖਾਂ ਦਾ ਆਜ਼ਨਾਮਾ ਆ ਉਹ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਦਾ ਆਜ਼ਨਾਮਾ ਹੈ ਜੀ, ਰਾਖੀ ਸਾਵੰਤ ਨੇ ਮਾਰਿਆ ਨਵਾਂ ਚੌਕਾ, ਪਰਦਾ ਭਾਜਪਾ ਦਾ ਦਿੱਤਾ ਚੁੱਕ ਭਾਈ। ਕਹਿੰਦੀ ਭਾਜਪਾ ਦੇ ਆਗੂ ਆਪ ਆਏ, ਕਰਦੇ ਆਪ ਰਹੇ ਗੱਲ ਦੋ ਟੁੱਕ ਭਾਈ। ਟਿਕਟ ਦੇਣ ਦੇ ਲਾਰੇ ਵੀ ਲਾਈ ਗਏ, ਗੱਲ ਸਾਰੀ ਹੀ ਗਈ ਸੀ ਮੁੱਕ ਭਾਈ। ਕਹਿੰਦੇ ਕਰੀ ਪ੍ਰਚਾਰ ਤੂੰ ਭਾਜਪਾ ਦਾ, ਮੈਂ ਕਿਹਾ ਸੀ ਬੰਨ ਦਊਂ ਠੁੱਕ ਭਾਈ। ਮੁਕਰ ਗਏ ਜਵਾਨੋਂ ਸੀ ਭਾਜਪਈਏ, ਮੈਨੂੰ ਡੋਬਿਆ ਅੱਧ ਵਿਚਕਾਰ ਭਾਈ। ਮੈਨੂੰ ਵਰਤ ਕੇ ਰਾਜ ਸੀ ਮੰਤਵਾਂ ਲਈ, ਪਿੱਛੋਂ ਪੁੱਛੀ ਨਾ ਕਿਸੇ ਨੇ ਸਾਰ ਭਾਈ। ਮੈਨੂੰ ਵਰਤ ਕੇ ਰਾਜ ਸੀ ਮੰਤਵਾਂ ਲਈ, ਪਿੱਛੋਂ ਪੁੱਛੀ ਨਾ ਕਿਸੇ ਨੇ ਸਾਰ ਭਾਈ। ਤੇ ਹੁਣ ਸਰੋਤਿਆਂ ਕੋ ਮੈਂ ਇਜਾਜ਼ਤ ਲੈਂਦੀ ਹਾਂ। ਸਾਰੇ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।